ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਮਿੰਟੂ ਗੁਰਸਰੀਗਾ ਜੀ। ਮੈਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ। ਟਰਕੀ ਨੇ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਂ ਨਾਲ ਟੋਰਨੀ ਟਰਕੀਆਂ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਜੀਐਨ ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾ ਨੀਲਾ ਦੀ ਨਿੰਮਾ ਸਹੂਲਤਾਂ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ ਤੇ ਬਲਦੇਵ ਸਿੰਘ ਕੰਗ ਯੂਬਾ ਸਿਟੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 17 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ਨੀਵਾਰ ਹੈ। ਮਿੰਟੂ ਜੀ, ਸ਼ੁਰੂਆਤ ਕਰੀਏ ਖਬਰਾਂ ਦੇ ਉੱਤੇ ਚਰਚਾ ਕਰਨ ਦੀ ਪੰਜਾਬ ਸਰਕਾਰ ਤੋਂ। ਕਹਿੰਦੇ ਪੰਜਾਬ ਸਰਕਾਰ ਤੋਂ ਇੱਕ ਵੱਡੇ ਕੰਮ ਦਾ ਓਲਾ ਹੀ ਰੱਖ ਲਿਆ ਗਿਆ ਜੀ, ਇਹਨਾਂ ਨੂੰ ਦੱਸਿਆ ਹੀ ਨਹੀਂ ਗਿਆ। ਬਈ ਗੱਲ ਇਹ ਆ ਕਿ ਜਿਵੇਂ ਗਾਣਾ ਸੀਗਾ ਨਾ ਕਿ ਹੁਣ ਕੋਲੋਂ ਲੰਘ ਜਾਂਦੀ ਓਲਾ ਕਰਕੇ ਕਿਤਾਬਾਂ ਦਾ, ਤੇ ਕਈ ਵਾਰ ਓਲਾ ਕਰਕੇ ਲੰਘਣ ਦੇ ਨਾਲ ਇਹ ਨਹੀਂ ਹੁੰਦਾ ਕਿ ਕੋਈ ਬੰਦਾ ਸਿਆਣ ਚ ਨਹੀਂ ਆਉਂਦਾ ਜਾਂ ਓਲਾ ਛਪਾ ਵੀ ਜਿਹੜਾ ਸਾਰੀਆਂ ਚੀਜ਼ਾਂ ਨੂੰ ਲੁਕਾ ਲੈਂਦਾ। ਦਰਅਸਲ ਉਹਦੀਆਂ ਚਰਚਾਵਾਂ ਜਿਹੜੀਆਂ ਦੂਰ ਤੱਕ ਜਾਂਦੀਆਂ ਨੇ। ਤੁਹਾਨੂੰ ਯਾਦ ਹੋਣਾ ਹੈ ਕਿ ਜਦੋਂ ਸੀਜ਼ ਫਾਇਰ ਹੋ ਗਿਆ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਨੇਸ਼ਨ ਨੂੰ ਪਹਿਲਾ ਸੰਬੋਧਨ ਕੀਤਾ ਸੀਗਾ। ਉਸ ਸੰਬੋਧਨ ਤੋਂ ਤੁਰੰਤ ਬਾਅਦ ਉਹ ਆਦਮਪੁਰ ਆਏ ਸਨ। ਆਦਮਪੁਰ 에ਅਰ ਬੇਸ ਆ। ਅੱਛਾ, ਗੱਲ ਇਹ ਆ ਕਿ ਜਦੋਂ ਇਹਨਾਂ ਦਾ ਵਿਜ਼ਿਟ ਸੀ, ਹਾਲਾਂਕਿ ਆਦਮਪੁਰ 에ਅਰ ਬੇਸ ਦੀ ਇੱਕ ਭੂਮਿਕਾ ਰਹੀ ਆ। ਆਪਣੇ ਦੋ ਇੱਥੇ ਅਹਿਮ ਟਿਕਾਣੇ ਆ, ਪਠਾਨਕੋਟ ਤੇ ਆਦਮਪੁਰ। ਪਠਾਨਕੋਟ ਵਾਰ-ਵਾਰ ਜਿਹੜਾ ਜ਼ਿਕਰ ਆਉਂਦਾ ਹੈ ਨਾ, ਤੇ ਮੈਂ ਅੱਗੇ ਵੀ ਦੱਸਿਆ ਸੀਗਾ ਕਿ 1971 ਚ ਜਿਹੜੇ ਪਹਿਲੇ 3 ਹਮਲੇ ਹੋਏ ਸਨ ਉਹ ਸ਼੍ਰੀਨਗਰ, ਸੈਕੰਡ ਪਠਾਨਕੋਟ ਤੇ ਤੀਸਰਾ ਅੰਮ੍ਰਿਤਸਰ ਸੀ। ਮਤਲਬ ਕਿ 2 ਲੋਕੇਸ਼ਨਾਂ ਇਕੱਲੇ ਪੰਜਾਬ ਦੀਆਂ ਸਨ। ਇਹ ਇੰਨੇ ਮਹੱਤਵਪੂਰਨ ਟਿਕਾਣੇ ਆ। ਖਾਸ ਤੌਰ ਤੇ ਜਿਹੜਾ ਤੁਸੀਂ ਦੇਖੋਗੇ ਪਠਾਨਕੋਟ 에ਅਰ ਬੇਸ ਆ, ਇਹ ਦੀ ਲੋਕੇਸ਼ਨ ਜਿਹੜੀ ਆ ਉਹ ਪਾਕਿਸਤਾਨ ਵਾਸਤੇ ਬਹੁਤ ਜ਼ਿਆਦਾ ਕਹਿ ਲਓ ਕਿ ਮਹੱਤਵਪੂਰਨ, ਹਾਂਜੀ, ਅਹਿਮੀਅਤ ਵਾਲੀ। ਤਾਂ ਖੈਰ ਇੱਥੇ ਆਏ ਸਨ ਆਦਮਪੁਰੇ ਪ੍ਰਧਾਨ ਮੰਤਰੀ ਜੀ। ਫਿਰ ਉਹਨਾਂ ਨੇ, ਤੁਹਾਨੂੰ ਯਾਦ ਹੋਣਾ ਹੈ, ਬੈਕਗਰਾਉਂਡ ਚ S-400 ਰਾਫੇਲ ਵਗੈਰਾ ਖਿਲਾਰ ਕੇ ਪ੍ਰਤੀਕਾਤਮਕ ਤਸਵੀਰਾਂ ਜਿਹੜੀਆਂ ਖਿਚਵਾਈਆਂ ਸਨ ਕਿ ਸਾਡਾ ਰਾਫੇਲ ਵੀ ਕਾਇਮ ਆ। ਜਿਹੜੇ ਡਿੱਗਣ ਦੇ ਚਰਚੇ ਸਨ ਕਿ ਭਾਈ ਰਾਫੇਲ ਅਭੀ ਜ਼ਿੰਦਾ ਹੈ, ਜਿਵੇਂ ਟਾਈਗਰ ਅਭੀ ਜ਼ਿੰਦਾ ਹੈ, ਤੇ S-400। ਅੱਛਾ, ਉਹ ਸਾਰਾ ਕੁਝ ਹੋਇਆ। ਉਸ ਤੋਂ ਬਾਅਦ ਜੋ ਇੱਥੇ ਚਰਚਾ ਚੱਲੀ ਖਾਸ ਤੌਰ ਤੇ ਪੱਤਰਕਾਰਤਾ ਦੀਆਂ ਸਫਾ ਚ ਕਿ ਕੀ ਪ੍ਰਧਾਨ ਮੰਤਰੀ ਦੇ ਇਸ ਵਿਜ਼ਿਟ ਦਾ, ਇਸ ਦੌਰੇ ਦਾ ਬਈ ਮਾਨ ਸਾਹਿਬ ਦੀ ਸਰਕਾਰ ਨੂੰ ਪਤਾ ਸੀ, ਇਲਮ ਸੀ। ਹੁਣ ਬਾਅਦ ਦੇ ਵਿੱਚ ਇਹ ਗੱਲਾਂ, ਇਹ ਗੰਢਾਂ ਜਿਹੜੀਆਂ ਖੁੱਲ ਰਹੀਆਂ ਨੇ ਕਿ ਦਰਅਸਲ ਕੀ ਆ ਕਿ ਇਹ ਜਿਹੜਾ ਵਿਜ਼ਿਟ ਰੱਖਿਆ ਗਿਆ ਸੀਗਾ ਪ੍ਰਵੀਨ ਜੀ, ਪੂਰਨ ਤੌਰ ਤੇ ਖੁਫੀਆ ਰੱਖਿਆ ਗਿਆ। ਇਹਨਾਂ ਨੂੰ ਕੋਈ ਮਤਲਬ ਕਿ ਲਾਟ ਕਹਿ ਲਓ ਜਾਂ ਕਹਿ ਲਓ ਕਿ ਚਾਨਣ ਉਹਨਾਂ ਨੇ ਹੋਣ ਹੀ ਨਹੀਂ ਦਿੱਤਾ ਜੀ। ਇਹ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਬੜੀ ਵੱਡੀ ਗੱਲ ਹੋ ਜਾਂਦੀ ਆ। ਤਾਂ ਫਿਰ ਐਸਾ ਕਿਉਂ ਕਿ ਜੋ ਪ੍ਰਧਾਨ ਮੰਤਰੀ ਦੀ ਫਿਰੋਜ਼ਪੁਰ ਫੇਰੀ ਵੇਲੇ ਹੋਇਆ ਸੀਗਾ ਉਸਦਾ ਕੋਈ ਡਰ ਆ ਜਾਂ ਕੋਈ ਮਤਲਬ ਇਸ ਤਰ੍ਹਾਂ ਦੇ ਹਾਲਾਤ ਸਨ, ਜੰਗੀ ਹਾਲਾਤ ਇਸ ਤਰ੍ਹਾਂ ਦੇ ਸਨ, ਪਰ ਉਦੋਂ ਤੱਕ ਸੀਜ਼ ਫਾਇਰ ਹੋ ਚੁੱਕਾ ਸੀਗਾ ਵੀ ਪ੍ਰੋਟੋਕਾਲ ਦੇ ਮੁਤਾਬਕ ਜੋ ਪੰਜਾਬ ਸਰਕਾਰ ਨੇ ਕਰਨਾ ਸੀ ਉਹ ਮੌਕਾ ਵੀ ਨਹੀਂ ਦਿੱਤਾ ਗਿਆ। ਸੋ ਇਹ ਐਸਾ ਵਿਜ਼ਿਟ ਸੀਗਾ ਪ੍ਰਵੀਨ ਜੀ, ਜਿੰਨੀ ਕੁ ਮੈਨੂੰ ਜਾਣਕਾਰੀ ਆ ਕਿ ਜਦੋਂ ਸਾਰਾ ਕੁਝ ਹੋ ਗਿਆ ਜੀ, ਮਤਲਬ ਤਸਵੀਰਾਂ ਵਗੈਰਾ ਖਿਚਾ ਲਈਆਂ ਗਈਆਂ, ਪ੍ਰਧਾਨ ਮੰਤਰੀ ਦਾ ਵਿਜ਼ਿਟ ਓਵਰ ਹੋ ਗਿਆ, ਜਦੋਂ ਉਸ ਤੋਂ ਬਾਅਦ
ਮੀਡੀਆ ਨੂੰ ਇਹ ਤਸਵੀਰਾਂ ਭੇਜੀਆਂ ਜਾਂਦੀਆਂ ਨੇ, ਹਿਸਾਬ ਲਾ ਲਓ। ਮਤਲਬ ਇਸੇ ਨੂੰ ਪਤਾ ਨਹੀਂ ਤਾਂ ਲੋਕ ਸੰਪਰਕ ਡਿਪਾਰਟਮੈਂਟ ਹੁੰਦਾ ਹੈ, ਕੇਂਦਰ ਦਾ ਹੁੰਦਾ, ਪ੍ਰਧਾਨ ਮੰਤਰੀ ਦਫ਼ਤਰ ਦਾ ਆਪਣਾ ਹੁੰਦਾ, ਪੰਜਾਬ ਸਰਕਾਰ ਦਾ ਆਪਣਾ ਹੁੰਦਾ, ਤਾਂ ਉਹਨਾਂ ਨੇ ਨਾਲ ਦੀ ਨਾਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸ਼ੇਅਰ ਕਰਨੀਆਂ ਹੁੰਦੀਆਂ। ਬਟ ਇਹਦੇ ਚ ਕੀ ਹੋਇਆ ਕਿ ਕਿਸੇ ਵੀ ਮਹਿਕਮੇ ਨੂੰ ਦੱਸਿਆ ਨਹੀਂ ਗਿਆ। ਤਾਂ ਇਹਦਾ ਮਤਲਬ ਕੀ ਆ ਕਿ ਕੀ ਮਾਨ ਸਰਕਾਰ ਤੇ ਵਿਸ਼ਵਾਸ ਨਹੀਂ ਹੈ, ਮੋਦੀ ਸਰਕਾਰ ਨੂੰ ਪੰਜਾਬ ਸਰਕਾਰ ਤੇ ਵਿਸ਼ਵਾਸ ਨਹੀਂ ਹੈ? ਬਹੁਤ ਵੱਡੇ ਪ੍ਰਸ਼ਨ ਖੜੇ ਹੁੰਦੇ ਨੇ, ਕੋਈ ਛੋਟੀ ਗੱਲ ਨਹੀਂ ਹੈ, ਛੋਟੀ ਗੱਲ ਨਹੀਂ, ਬਿਲਕੁਲ ਛੋਟੀ ਗੱਲ ਨਹੀਂ। ਅੱਛਾ, ਇਸ ਚੀਜ਼ ਦੇ ਵਿੱਚ ਇੱਕ ਤੁਸੀਂ ਹੋਰ ਦੇਖੋਗੇ ਜੀ ਕਿ ਮੋਹਾਲੀ ਦੇ ਵਿੱਚ ਸ਼ਾਇਦ ਐਸਐਸਪੀ ਲਾ ਦਿੱਤੇ ਗਏ ਹੰਸ। ਇਹ ਹੰਸ ਉਹੀ ਸਨ, ਤੁਹਾਨੂੰ ਯਾਦ ਹੋਣਾ, ਜਿਹੜੇ ਕਿ ਫਿਰੋਜ਼ਪੁਰ ਉਦੋਂ ਤਤਕਾਲੀ ਐਸਐਸਪੀ ਸੀ। ਇਹਨਾਂ ਤੇ ਗਾਜ਼ ਡਿੱਗੀ। ਜਿਵੇਂ ਹੀ ਪ੍ਰਧਾਨ ਮੰਤਰੀ ਦਾ ਵਿਜ਼ਿਟ ਓਵਰ ਹੋਇਆ ਤਾਂ ਪੰਜਾਬ ਸਰਕਾਰ ਨੇ ਚੱਕ ਕੇ ਹੰਸ ਜਿਨ੍ਹਾਂ ਤੇ ਗਾਜ਼ ਡਿੱਗੀ, ਕਿਉਂਕਿ ਉਹ ਮਾਮਲਾ ਜਿਹੜਾ ਸੀਗਾ ਸਿਕਿਉਰਿਟੀ ਬ੍ਰੀਚ ਵਾਲਾ ਸੁਪਰੀਮ ਕੋਰਟ ਤੱਕ ਗਿਆ ਸੀ, ਇਹਨਾਂ ਨੇ ਉਸੇ ਹੰਸ ਨੂੰ ਜ਼ਿਲ੍ਹਾ ਪੁਲਿਸ ਮੁਖੀ ਲਾ ਦਿੱਤਾ, ਯਾਨੀ ਇੱਕ ਬਹੁਤ ਅਹਿਮ ਅਹੁਦੇ ਤੇ ਬਿਠਾ ਦਿੱਤਾ। ਸੋ ਇਹ ਤੋਂ ਲੱਗਦਾ ਹੈ ਕਿ ਕਿਤੇ ਨਾ ਕਿਤੇ ਕੇਂਦਰ ਸਰਕਾਰ ਪੰਜਾਬ ਸਰਕਾਰ ਪ੍ਰਤੀ ਤੇ ਪੰਜਾਬ ਸਰਕਾਰ ਕੇਂਦਰ ਪ੍ਰਤੀ ਦੋਨੇ ਜਿਹੜੇ ਆ ਉਹ ਤਾਲਮੇਲ ਦੀ ਘਾਟ ਦੇ ਵਿੱਚ ਚੱਲਦੇ ਪਏ ਆ। ਪਰ ਇਹੋ ਜਿਹੇ ਮਹੱਤਵਪੂਰਨ ਮਾਮਲੇ ਦੇ ਵਿੱਚ ਵੀ ਤਾਲਮੇਲ ਨਾ ਹੋਣਾ ਉਹ ਜ਼ਿਆਦਾ ਪ੍ਰਸ਼ਨ ਖੜੇ ਕਰਦਾ। ਹਾਂਜੀ ਬਿਲਕੁਲ, ਇੱਥੋਂ ਇਹ ਵੀ ਪਤਾ ਲੱਗਦਾ ਮਿੰਟੂ ਜੀ ਵੀ ਉਹਨਾਂ ਦੀ ਜਿਹੜੀ ਪੰਜਾਬ ਸਰਕਾਰ ਦੇ ਉੱਤੇ ਭਰੋਸੇਯੋਗਤਾ, ਉਹ ਤੇ ਵੀ ਸਵਾਲ ਖੜੇ ਹੁੰਦੇ ਨਾ, ਵੀ ਸਰਕਾਰ ਦੀ ਭਰੋਸੇਯੋਗਤਾ ਇੰਨੀ ਕੀ ਹੈ ਵੀ ਉਹਨੂੰ ਕੇਂਦਰ ਸਰਕਾਰ ਦੱਸਣਾ ਹੀ ਨਹੀਂ ਚਾਹੁੰਦੀ ਵੀ। ਹਾਂਜੀ ਇਹਦੇ ਚ ਪ੍ਰਵੀਨ ਜੀ ਇੱਕ ਚੀਜ਼ ਹੋਰ ਹੈ, ਕਿਉਂਕਿ ਫਿਰ ਕਿਤੇ ਇਹ ਮੈਸੇਜ ਤਾਂ ਨਹੀਂ ਕਿ ਪੰਜਾਬ ਸਰਕਾਰ ਨੂੰ ਸ਼ਾਇਦ ਪੰਜਾਬ ਦਾ ਮੁੱਖ ਮੰਤਰੀ ਗਵਰਨ ਹੀ ਨਹੀਂ ਕਰ ਰਿਹਾ, ਗਵਰਨ ਤੇ ਕੋਈ ਹੋਰ ਕਰ ਰਿਹਾ, ਔਰ ਉਹਨਾਂ ਦੇ ਨਾਲ ਉਹਨਾਂ ਦੀ ਰਾਜਨੀਤਿਕ ਟਸਲ ਹੋਰ ਕਿਸਮ ਦੀ ਹੈ। ਕਿਉਂਕਿ ਕੇਜਰੀਵਾਲ ਬਾਰੇ ਵੀ ਚਰਚੇ ਨੇ ਕਿ ਉਹਨਾਂ ਨੇ ਕੋਈ ਲੁਧਿਆਣੇ ਮਕਾਨ ਲੈ ਲਿਆ, ਕਥਿਤ ਤੌਰ ਤੇ ਚਰਚੇ ਨੇ। ਸਿਸੋਦੀਆ ਸਾਹਿਬ ਦਾ ਟਿਕਾਣਾ ਪੰਜਾਬ ਬਣ ਚੁੱਕਾ ਹੈ। ਇਸ ਤੋਂ ਇਲਾਵਾ ਵੈਭਵ, ਉਹ ਤਾਂ ਤੁਹਾਨੂੰ ਪਤਾ ਹੀ ਆ, ਕੋਈ ਵੀ ਜਾ ਕੇ ਉੱਥੇ ਚੈੱਕ ਕਰ ਸਕਦਾ ਕਿ ਮੁੱਖ ਮੰਤਰੀ ਦੀ ਰਿਹਾਇਸ਼ ਤੇ ਸਾਰਾ ਦਿਨ ਕੰਮ ਘਰ ਚਲਾਉਂਦਾ। ਤਾਂ ਯਾਨੀ ਕਿ ਇਹ ਵੀ ਇੱਕ ਕਾਰਨ ਬਣਿਆ ਕਿ ਅੱਜ ਸਾਨੂੰ ਇਹ ਦੌਰ ਦੇਖਣਾ ਪੈ ਰਿਹਾ ਹੈ, ਅੱਜ ਸਾਨੂੰ ਇਹ ਸਮਾਂ ਦੇਖਣਾ ਪੈਣਾ ਹੈ ਕਿ ਪ੍ਰਧਾਨ ਮੰਤਰੀ ਦਾ ਦਫ਼ਤਰ ਸਾਨੂੰ ਇਨਫੋਰਮ ਹੀ ਨਹੀਂ ਕਰ ਰਿਹਾ, ਨਹੀਂ ਕਰ ਰਿਹਾ। ਬਿਲਕੁਲ ਜੀ ਜੀ ਬਿਲਕੁਲ। ਅਗਲੀ ਗੱਲ ਕਰੀਏ ਮਿੰਟੂ ਜੀ ਸਿੱਧੀ ਬਿਜਾਈ ਦੀ। ਇਹਨਾਂ ਨੇ ਸਰਕਾਰ ਦੇ ਵਿੱਚ ਆਉਣ ਸਾਰ ਇਹ ਸਿੱਧੀ ਬਿਜਾਈ ਦੇ ਮਾਮਲੇ ਨੂੰ ਇਉਂ ਪ੍ਰਚਾਰਿਆ ਸੀ ਵੀ ਪੁਰਾਣੀਆਂ ਸਰਕਾਰਾਂ ਤਾਂ ਹੱਤਿਆ ਕਰਕੇ ਚਲੀਆਂ ਗਈਆਂ, ਅਸੀਂ ਨਹੀਂ ਧਰਾਂਗੇ, ਅਸੀਂ ਬਹੁਤ ਕੰਮ ਕਰਾਂਗੇ ਇਸ ਮਾਮਲੇ ਦੇ ਵਿੱਚ। ਕਣਕ ਦੀ ਖਰੀਦ ਦਾ ਬੇਸ਼ੱਕ ਕੰਮ ਮੁਕੰਮਲ ਹੋ ਗਿਆ, ਪਰ ਸਿੱਧੀ ਬਿਜਾਈ ਨੂੰ ਕਹਿੰਦੇ ਝੋਨੇ ਦੀ ਨੂੰ ਹੰਗਾਰਾ ਮੱਠਾ ਹੀ ਹੈ ਜੀ। ਹਾਂਜੀ ਦੇਖੋ, ਕਣਕ ਖਰੀਦ ਦਾ ਜਿਹੜਾ ਲਾਸਟ ਮੈਂ ਦੇਖਿਆ ਸੀਗਾ ਉਹ ਸੀਗਾ ਕਿ ਪੰਜਾਬ ਚੰਡੀਗੜ੍ਹ ਦਾ ਜਿਹੜਾ ਅੰਕੜਾ 118 ਲੱਖ ਐਮਟੀ ਕਹਿ ਲਓ, ਮੱਧ ਪ੍ਰਦੇਸ਼ ਦਾ 77। ਮੱਧ ਪ੍ਰਦੇਸ਼ ਦੇ ਵਿੱਚ ਕਣਕ ਐਤਕੀ ਬਹੁਤ ਥੋੜੀ ਹੋਈ ਹੈ, ਮੇਰੇ ਖਿਆਲ ਦੇ ਨਾਲ ਕਣਕ ਦੇ ਰੇਟ ਐਤਕੀ ਫਿਰ ਚੱਕੇ ਜਾਣਗੇ, ਉੱਥੇ ਮਹਿਜ਼ 77.75 ਹੈ। ਇਹ ਜਿਹੜੀ ਲਾਸਟ ਡੇਟ ਤੱਕ, ਮੈਂ ਤੁਹਾਨੂੰ ਫਿਰ ਅੱਗੇ ਅੰਕੜੇ ਅਪਡੇਟ ਕਰ ਦੇਣਾ। ਹਰਿਆਣੇ ਚ 70.81 ਆ, ਰਾਜਸਥਾਨ ਚ 16.15, ਉੱਤਰ ਪ੍ਰਦੇਸ਼ ਚ 0.99, ਬਿਹਾਰ ਚ 0.16। ਤਾਂ ਇਹਦਾ ਮਤਲਬ ਹੈ ਕਿ ਸਰਕਾਰੀ ਜੇ ਆਪਾਂ ਖਰੀਦ ਦੀ ਗੱਲ ਕਰੀਏ ਤਾਂ ਬਾਈ ਬਹੁਤ ਹੀ ਮੱਧ ਪ੍ਰਦੇਸ਼, ਪੰਜਾਬ ਤੇ ਹਰਿਆਣਾ, ਇਹਨਾਂ ਨੂੰ ਛੱਡ ਕੇ ਕਣਕ ਬਹੁਤੀ ਕਿਤੇ ਹੈ ਨਹੀਂ। ਹਾਂ, ਬਫਰ ਸਟਾਕ ਇਹਨਾਂ ਦਾ ਅੱਛਾ ਹੈ। ਜੇ ਇਹਦੇ ਵਿੱਚ ਤੁਸੀਂ ਕਣਕ ਵੇਖੋਗੇ ਤਾਂ 382.32 ਲੱਖ ਟਨ ਹੈਗੀ ਆ, ਜਦਕਿ ਇਹਦਾ ਸਟੈਂਡਰਡ ਹੈ ਜਿਹੜਾ 276 ਲੱਖ ਟਨ ਆ। ਇਸੇ ਤਰ੍ਹਾਂ ਸਟਾਕ ਦੇ ਵਿੱਚ ਚਾਵਲ ਜਿਹੜਾ ਆ ਉਹ ਇਸ ਵੇਲੇ 356.42 ਲੱਖ ਟਨ ਆ, ਜਦਕਿ ਜਿਹੜਾ ਸਟੈਂਡਰਡ ਆ ਉਹ 135 ਆ। ਮਤਲਬ ਕਿ ਬਫਰ ਸਟਾਕ ਇਹਨਾਂ ਦੇ ਕੋਲ ਹੈਗਾ, ਜਿਹੋ ਜਿਹੇ ਜੰਗੀ ਹਾਲਾਤ ਬਣੇ ਸਨ। ਪਰੰਤੂ ਜਿਹੜੀ ਕਣਕ ਆ ਮੈਨੂੰ ਲੱਗਦਾ ਕਿ ਐਤਕੀ ਫੇਰ ਮਹਿੰਗੀ ਹੋਏਗੀ, ਐਸਾ ਅਸਾਰ ਆ। ਹੁਣ ਦੂਜੀ ਗੱਲ ਹੈ ਕਿ ਜਿਹੜਾ ਆਪਣਾ ਲਾਸਟ ਅੰਕੜਾ ਦਿੱਲੀ ਤੋਂ ਆ ਰਿਹਾ ਕਿ 118.66 ਲੱਖ ਐਮਟੀ, ਉਹਦੇ ਵਿੱਚ ਮੈਂ ਇਹ ਗੱਲ ਕਹਿਣੀ ਚਾਹਾਂਗਾ ਕਿ ਦਰਅਸਲ ਕੀ ਹੈ ਕਿ ਇਹ ਖਰੀਦ ਦਾ ਜਿਹੜਾ ਟੀਚਾ ਸੀਗਾ ਉਹ 124 ਲੱਖ ਮੀਟ੍ਰਿਕ ਟਨ ਦਾ ਸੀ, ਜਿਹੜਾ ਕਿ ਕੱਲ ਤੱਕ ਅਪਡੇਟ ਕੀਤਾ ਹੈ ਸਾਡੇ ਇੱਥੋਂ ਦੇ ਖੁਰਾਕ ਮੰਤਰੀ ਲਾਲਚੰਦ ਕਟਾਰੂ ਚੱਕ ਨੇ 130 ਲੱਖ ਮੀਟ੍ਰਿਕ ਟਨ ਦਾ। ਮਤਲਬ ਕੱਲ ਮੰਡੀਆਂ ਬੰਦ ਹੋ ਗਈਆਂ, ਪੋਰਟਲ ਬੰਦ ਹੋ ਗਿਆ, ਖਰੀਦ ਪੋਰਟਲ, ਤਾਂ ਉਹ ਸਾਰਾ ਕੁਝ ਹੋਇਆ। ਤਾਂ ਇਹਦਾ ਅਰਥ ਇਹ ਹੋਇਆ ਕਿ ਆਪਣੇ ਇੱਥੇ ਕਣਕ ਐਤਕੀ ਠੀਕ ਹੋ ਗਈ, ਯਾਨੀ ਸੀਜ਼ਨ ਵਧੀਆ ਲੱਗ ਗਿਆ। ਇਸ ਨੂੰ ਆਪਾਂ ਇਸ ਤਰ੍ਹਾਂ ਸਮੇਟ ਦਈਏ। ਹਾਲਾਂਕਿ ਲਿਫਟਿੰਗ ਦੀ ਬਹੁਤ ਪ੍ਰੋਬਲਮ ਹਾਲੇ ਵੀ ਮੰਡੀਆਂ ਚ ਹੈਗੀ। ਦੂਜੀ ਗੱਲ ਆਈਏ ਕਿ ਹੁਣ ਕਣਕ ਤੋਂ ਬਾਅਦ ਝੋਨਾ ਸਿੱਧੀ ਬਿਜਾਈ ਇਹਨਾਂ ਨੇ ਕੱਲ ਸ਼ੁਰੂਆਤ ਉਹਦੀ ਕਰਾ ਦਿੱਤੀ ਸੀਗੀ, ਪਰ ਕੱਲ ਹੀ ਖਬਰਾਂ ਲੱਗੀਆਂ ਸੀਗੀਆਂ, 2 ਦਿਨ ਹੋ ਗਏ ਨੇ, ਕਿ ਭਾਈ ਜਿਹੜੀ ਸਿੱਧੀ ਬਿਜਾਈ ਸੀ, ਸਿੱਧੇ ਹੋ ਕੇ ਕਿਸਾਨ ਇਹਦੇ ਵੱਲ ਨਹੀਂ ਤੁਰ ਰਹੇ।
ਤਾਂ ਉਹਦਾ ਵੱਡਾ ਇੱਕ ਤੇ ਕਾਰਨ ਇਹ ਆ ਕਿ ਤੁਹਾਨੂੰ ਪਤਾ ਹੀ ਆ, ਤੁਸੀਂ ਵੀ ਵਾਹੀ ਜੋਤੀ ਨਾਲ ਖੇਤੀਬਾੜੀ ਨਾਲ ਜੁੜੇ ਇਨਸਾਨ ਰਹੇ ਹੋ, ਜੀ, ਜੀ। ਕਿ ਭਾਈ ਇੱਕ ਤੇ ਸ਼ਿਕਾਇਤ ਇਹ ਰਹਿੰਦੀ ਆ ਕਿ ਜਦੋਂ ਇਹ ਸਿੱਧੀ ਬਿਜਾਈ ਕੀਤੀ ਜਾਂਦੀ ਆ, ਉਹਦੇ ਚ ਗਾਂ ਸਮੱਸਿਆਵਾਂ ਆਉਂਦੀਆਂ ਨੇ ਫਸਲ ਚ, ਹਾਂਜੀ। ਨਦੀਨ ਵਗੈਰਾ ਨੂੰ ਲੈ ਕੇ ਤੇ ਕੁਛ ਹੂੰ, ਹੋਰ ਇਸ ਤਰ੍ਹਾਂ ਹੁੰਦੇ ਆ। ਤਾਂ ਦੂਜੀ ਸਮੱਸਿਆ ਆਉਂਦੀ ਹੈ ਝਾੜ ਨੂੰ ਲੈ ਕੇ। ਹਾਲਾਂਕਿ ਪਾਣੀ ਕੁਝ % ਬਚ ਜਾਂਦਾ, ਇਹਦੇ ਚ ਕੋਈ ਸ਼ੱਕ ਨਹੀਂ ਹੈ। ਹੁਣ ਮਸਲਾ ਜਿਹੜਾ ਹੈ ਉਹ ਇੱਕ ਭਰੋਸੇਯੋਗਤਾ ਦਾ, ਗੱਲ ਆਪਾਂ ਜਿਹੜੀ ਭਰੋਸੇਯੋਗਤਾ ਦੀ ਕਰਦੇ ਸੀ, ਪਹਿਲਾਂ ਵੀ ਕਹਿੰਦੇ ਕਿ ਕੀਤੀ ਹੈ, ਜੇ ਹਾਂਜੀ। ਇਤਬਾਰ ਗਿਆ ਤੇ ਸੰਸਾਰ ਗਿਆ। ਗੱਲ ਇਹ ਆ ਕਿ ਜੇ ਤੁਹਾਡਾ ਇਤਬਾਰ ਗਿਆ ਤਾਂ ਫਿਰ ਸੰਸਾਰ ਗਿਆ। ਹੁਣ ਮਸਲਾ ਇਹ ਆ ਕਿ ਜਦੋਂ ਇਹ ਆਏ ਸਨ, ਇਹਨਾਂ ਨੇ ਮੂੰਗੀ ਬਾਰੇ ਇੱਕ ਭਰੋਸਾ ਦਿੱਤਾ ਸੀਗਾ। ਤੁਹਾਨੂੰ ਯਾਦ ਹੋਣਾ, ਲੋਕਾਂ ਨੇ ਉਸ ਭਰੋਸੇ ਤੇ ਫੁੱਲ ਚਾੜੇ ਸੀਗੇ, ਪਰ ਅੰਤ ਦੇ ਵਿੱਚ ਕੀ ਹੋਇਆ ਸੀ ਕਿ ਉਹ ਭਰੋਸਾ ਟੁੱਟਾ ਸੀ। ਨਿਰਾਸ਼ਾ ਹੀ ਪੱਲੇ ਫਿਰ ਪਈ। ਜਦੋਂ ਹਾਂਜੀ, ਜਦੋਂ ਇਸ ਤਰ੍ਹਾਂ ਦੀ ਭਰੋਸੇਯੋਗਤਾ ਗਵਾ ਲੈਂਦੀ ਆ ਸਰਕਾਰ, ਤਾਂ ਫਿਰ ਬਹੁਤ ਮੁਸ਼ਕਲ ਹੋ ਜਾਂਦਾ। ਹਾਲਾਂਕਿ ਅੱਛੀ ਪਹਿਲ ਕਦਮੀ ਸੀ, ਇਹਨਾਂ ਨੇ ਆਖਿਆ ਸੀਗਾ ਕਿ 1500 ਰੁਪਈਆ ਅਸੀਂ ਕਿੱਲੇ ਦਾ ਦੇਵਾਂਗੇ, ਇਨਸੈਂਟਿਵ ਦੇਵਾਂਗੇ, ਪਰ ਦੱਸਦੇ ਆ ਕਿ ਕਿਸਾਨ ਜਿਹੜੇ ਆ ਉਹ ਪਨੀਰੀ ਰਾਹੀਂ ਹੀ ਝੋਨਾ ਲਾਉਣ ਨੂੰ ਪਹਿਲ ਦੇ ਰਹੇ ਆ। ਔਰ ਦੂਜੀ ਗੱਲ ਕਿ ਐਤਕੀ ਹਾਈਬ੍ਰਿਡ ਦਾ ਵੀ ਰੌਲਾ ਪਵੇਗਾ। ਮੈਂ ਹੁਣ ਤੋਂ ਕਹਿ ਦੇਣਾ ਤੁਹਾਨੂੰ ਕਿ ਇਹਨਾਂ ਨੇ ਪਾਬੰਦ ਕੀਤਾ, ਬਹੁਤ ਸਾਰੇ ਕਿਸਾਨ ਲਿਆ ਕੇ ਹਰਿਆਣਾ, ਹਿਮਾਚਲ, ਕਿੱਥੋਂ ਵੀ ਉਹ ਲਾ ਰਹੇ ਆ। ਉਹ ਕਹਿੰਦੇ ਕੋਈ ਗੱਲ ਨਹੀਂ, ਕੱਟ ਦੇ ਦਿਆਂਗੇ। ਇਹਦਾ ਮਤਲਬ ਇਹ ਆ ਕਿ ਰਿਸ਼ਵਤਖੋਰੀ ਸਭ ਕੁਝ ਜਿਹੜਾ ਹੈ ਉਹਦਾ ਮੁੱਢ ਸ਼ੁਰੂ ਦੇ ਵਿੱਚੋਂ ਹੀ ਵੱਜ ਜਾਂਦਾ। ਐਵੇਂ ਆਪਾਂ ਕਹੀ ਜਾਈਏ ਕਿਸਾਨਾਂ ਦੀ ਲੁੱਟ ਹੁੰਦੀ ਆ, ਫਲਾਂ, ਉਹ ਠੀਕ ਹੈ ਆਪਣੀ ਜਗ੍ਹਾ ਤੇ। ਜਦੋਂ ਅਗਲੇ ਪਹਿਲਾਂ ਹੀ ਪ੍ਰਪੇਅਰ ਹੈ ਕਿ ਅਸੀਂ ਹਾਈਬ੍ਰਿਡ ਲਾਉਣਾ, ਇੰਨਾ ਕੁ ਕਾਟ ਲੱਗ ਜੂ, ਇੰਨਾ ਕੁ ਸਾਨੂੰ ਬਾਜੂ, ਤਾਂ ਫਿਰ ਉਦੋਂ ਧਰਨੇ ਲਾਉਣ ਦਾ ਕੀ ਤੋਕਿਆ। ਸੋ ਇਸ ਕਰਕੇ ਸਰਕਾਰ ਨੇ ਵੀ ਅਜਿਹਾ ਸੋਚਿਆ ਹੀ ਨਹੀਂ ਕਿ ਜਿਨ੍ਹਾਂ ਏਰੀਆਜ਼ ਦੇ ਵਿੱਚ ਪਾਣੀ ਮਾੜਾ ਹੈ, ਜਿਵੇਂ ਆਪਣੇ ਇੱਧਰ ਸਾਡੇ ਪਿੰਡਾਂ ਨਹੀਂ ਦੇਖੀਏ ਤਾਂ ਪਾਣੀ ਬਹੁਤ ਮਾੜਾ, ਇੱਥੇ ਹਾਈਬ੍ਰਿਡ ਝੋਨਾ ਹੀ ਹੋ ਸਕਦਾ। ਤੇ ਉਹਨਾਂ ਝੋਨੇ ਦੇ ਏਰੀਏ ਨੂੰ ਵੀ ਇਹਨਾਂ ਨੇ ਸਮਝ ਲਓ ਕਿ ਛੋਟ ਨਹੀਂ ਦਿੱਤੀ। ਤਾਂ ਕਿਤੇ ਨਾ ਕਿਤੇ ਇਹਨੂੰ ਆਪਾਂ ਪਾਲਿਸੀ ਦਾ ਲੈਕ ਵੀ ਕਹਿ ਸਕਦੇ ਹਾਂ, ਪ੍ਰਵੀਨ ਜੀ। ਜੀ ਬਿਲਕੁਲ। ਜਦੋਂ ਕਈ ਜ਼ਿਲ੍ਹੇ ਆ ਜੀ, ਮੁਕਤਸਰ, ਕੁਛ ਹਿੱਸਾ ਫਿਰੋਜ਼ਪੁਰ ਦਾ, ਕੁਛ ਹਿੱਸਾ ਫਾਜ਼ਿਲਕਾ ਦਾ, ਹਬੋਰ ਦਾ, ਮਲੋਟ, ਗਿੱਦੜਬਾਹਾ, ਇਹ ਸਾਰੀ ਬੈਲਟ ਇਹੀ ਆ। ਫਰੀਦਕੋਟ ਦਾ ਕੁਛ ਹਿੱਸਾ ਜਿੱਥੇ ਪਾਣੀ ਬਹੁਤ ਮਾੜਾ, ਉੱਥੇ ਦੂਜਾ ਝੋਨਾ ਪੈਦਾ ਕਰਨਾ ਮਾਨਸਾ ਸਾਈਡ ਵੀ ਹਾਂਜੀ, ਮਾਨਸਾ ਦਾ ਵੀ। ਬਿਲਕੁਲ। ਅਗਲੀ ਗੱਲ ਕਰੀਏ ਮਿੰਟੂ ਜੀ, ਸਕੂਲ ਆਫ ਐਮੀਨੈਂਸ ਦੀ। ਇਹਨਾਂ ਨੇ ਬਹੁਤ ਪ੍ਰਚਾਰਿਆ ਸਕੂਲ ਆਫ ਐਮੀਨੈਂਸ, ਪਰ ਕਹਿੰਦੇ ਜਿਹੜੇ ਨਤੀਜੇ ਆਏ ਨੇ ਉਹਨਾਂ ਦੇ ਮਾਮਲੇ ਦੇ ਵਿੱਚ ਸਰਕਾਰ ਦੇ ਪੱਲੇ ਪਈ ਹੈ ਬਹੁਤ ਵੱਡੀ ਨਮੋਸ਼ੀ। ਤੇ ਹੁਣ ਨਮੋਸ਼ੀ ਦੇ ਵਿੱਚੋਂ ਫਿਰ ਇੱਕ ਚੀਜ਼ ਨਿਕਲਦੀ ਹੈ ਚੁੱਪ, ਤੇ ਸਰਕਾਰ ਵੀ ਕੁਝ ਬੋਲਣ ਜੋਗੀ ਰਹੀ ਨਹੀਂ। ਹਾਂਜੀ, ਦੇਖੋ, ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਸਰਕਾਰ ਪਹਿਲ ਕਦਮੀਆਂ ਕਰੇ ਤੇ ਉਹਦੀ ਆਲੋਚਨਾ ਨਹੀਂ ਹੋਣੀ ਚਾਹੀਦੀ। ਪਹਿਲ ਕਦਮੀਆਂ ਦੀ ਆਲੋਚਨਾ ਹੋਣੀ ਚਾਹੀਦੀ ਆ ਕਿ ਉਹ ਜਿਹੜੀ ਪਹਿਲ ਕਦਮੀ ਆ ਕਿ ਉਹ ਠੀਕ ਦਿਸ਼ਾ ਵੱਲ ਹੈ, ਤੇ ਜਾਂ ਆਲੋਚਨਾ ਹੋਣੀ ਚਾਹੀਦੀ ਹੈ ਕਿ ਉਸ ਪਹਿਲ ਕਦਮੀ ਦੀ ਜੋ ਰਿਜ਼ਲਟ ਦੀ ਸ਼ੀਟ ਹੈ ਉਹਦੇ ਵਿੱਚ ਕੀ ਹੈ। ਤਾਂ ਹੁਣ ਸਕੂਲ ਆਫ ਐਮੀਨੈਂਸ ਦਾ ਜੇ ਤੁਸੀਂ ਹਾਲ ਦੇਖੋਗੇ ਤਾਂ ਇਹਨਾਂ ਦੀ ਕਾਰਗੁਜ਼ਾਰੀ ਜਿਹੜੀ ਹੈ ਉਹ ਆਪਣੇ ਆਪ 'ਚ ਹੀ ਦੱਸਦੀ ਹੈ ਕਿ 12ਵੀਂ ਦੇ ਨਤੀਜਿਆਂ 'ਚ ਸਿਰਫ 3 ਸਕੂਲ ਆ ਸਕੂਲ ਆਫ ਐਮੀਨੈਂਸ ਦੇ ਵਿੱਚੋਂ ਜਿਨ੍ਹਾਂ ਨੇ ਆਪਣੀ ਹਾਜ਼ਰੀ ਦਰਜ ਕਰਵਾਈ ਹੈ। ਅਦਰਵਾਈਜ਼ 115 ਸਕੂਲ ਆਫ ਐਮੀਨੈਂਸ ਮੈਰਿਟ ਲਿਸਟ 'ਚ ਕਿਤੇ ਲੱਭੇ ਨਹੀਂ। ਇਹਨਾਂ ਵੀ 3 ਸਕੂਲਾਂ ਦਾ ਜੇ ਆਪਾਂ ਅੰਕੜਾ ਲੱਭੀਏ ਤੇ ਮਹਿਜ਼ 8 ਵਿਦਿਆਰਥੀ ਹੀ ਬਣਦੇ ਆ ਜਿਹੜੇ 290 ਵਿਦਿਆਰਥੀਆਂ ਦੀ ਮੈਰਿਟ ਲਿਸਟ ਦੇ ਵਿੱਚ ਕਿਤੇ ਨਾ ਕਿਤੇ ਐਗਜ਼ਿਸਟ ਕਰਦੇ ਆ। ਬਾਕੀ ਤਾਂ ਤੁਸੀਂ ਆਪਣੇ ਆਪ ਦੇ ਵਿੱਚ ਵੇਖੋ ਕਿ ਸਿੱਖਿਆ ਵਿਭਾਗ ਦੀ ਜਿਹੜੀ ਸਕੱਤਰ ਆ ਆਨੰਦਿਤਾ ਮਿੱਤਰਾ, ਉਹਨੇ ਵੀ ਮੰਨਿਆ ਇੱਕ ਵਰਸ਼ਨ ਦੇ ਵਿੱਚ ਕਿ ਸਕੂਲ ਆਫ ਐਮੀਨੈਂਸ ਦੇ ਨਤੀਜਿਆਂ ਨੂੰ ਵੇਖ ਕੇ ਸਾਨੂੰ ਕਾਫੀ ਸੁਧਾਰ ਦੀ ਜ਼ਰੂਰਤ ਮਹਿਸੂਸ ਹੋ ਰਹੀ ਹੈ। ਮਤਲਬ ਸਕੂਲ ਆਫ ਐਮੀਨੈਂਸ ਦਾ ਫੋਕਸ ਜਿਹੜਾ ਹੈ ਕੰਪੀਟੀਟਿਵ ਪ੍ਰੀਖਿਆ ਤੇ ਜ਼ਿਆਦਾ ਰਿਹਾ ਹੈ ਤੇ ਵਿਦਿਆਰਥੀਆਂ ਵੱਲੋਂ ਕਈ ਪ੍ਰੀਖਿਆਵਾਂ 'ਚ ਸਫਲਤਾਵਾਂ ਹਾਸਲ ਕੀਤੀਆਂ ਗਈਆਂ, ਪਰ ਇਧਰਲੇ ਪਾਸੇ ਜਿਹੜਾ ਹੈ ਅਸੀਂ ਕਿਤੇ ਨਾ ਕਿਤੇ ਮਾਤ ਖਾਧੀ ਆ। ਤਾਂ ਤੁਸੀਂ ਸੋਚ ਸਕਦੇ ਹੋ ਕਿ 118 ਸਕੂਲਾਂ ਚੋਂ 115 ਸਕੂਲ ਤੁਹਾਡੇ ਮੈਰਿਟ ਦੇ ਨੇੜੇ ਤੱਕ ਨਹੀਂ। ਇਹਦਾ ਮਤਲਬ ਹੈ ਕਿ ਸੁਧਾਰ ਦੀ ਗੁੰਜਾਇਸ਼ ਬਹੁਤ ਜ਼ਿਆਦਾ ਹੈ। ਪ੍ਰਚਾਰ ਦੀ ਗੁੰਜਾਇਸ਼ ਤਾਂ ਤੁਸੀਂ ਕੋਈ ਛੱਡੀ ਹੋਈ ਨਹੀਂ। ਪ੍ਰਚਾਰ ਤਾਂ ਕਰ ਲਿਆ, ਪਰ ਜਦ ਤੱਕ ਤੁਸੀਂ ਸੁਧਾਰ ਨਹੀਂ ਕਰੋਗੇ ਫਿਰ ਮਿਆਰ ਨਹੀਂ ਬਣੇਗਾ। ਜਦ ਤੱਕ ਮਿਆਰ ਨਹੀਂ ਬਣੇਗਾ ਉਦੋਂ ਤੱਕ ਭਾਈ ਕਿਰਦਾਰ ਨਹੀਂ ਬਣੇਗਾ ਜਿਹੜਾ ਕਿ ਦਿਖੇ ਦੁਨੀਆ ਨੂੰ। ਇਸ ਵਾਸਤੇ ਪ੍ਰਚਾਰ ਦੇ ਨਾਲ ਨਾਲ ਇਹਨਾਂ ਚੀਜ਼ਾਂ ਵੱਲ, ਮਿਆਰ ਵੱਲ ਵੀ ਧਿਆਨ ਦੇਣ ਦੀ ਜ਼ਰੂਰਤ ਆ। ਵੈਸੇ ਵੀ ਜੇ ਤੁਸੀਂ ਵੇਖੋਗੇ ਤਾਂ ਸਾਨੂੰ ਸਾਰਿਆਂ ਨੂੰ ਆਪਦੇ ਜਿਹੜਾ ਵਿਦਿਅਕ ਢਾਂਚਾ ਜਿਹੜਾ ਸਾਡਾ ਉਹਦੇ ਤੇ ਝਾਤਖੋਰੀ ਕਰ ਲੈਣੀ ਚਾਹੀਦੀ ਆ ਕਿ ਸਾਡੇ ਅੱਜ ਵੀ ਤਕਰੀਬਨ 3000 ਦੇ ਕਰੀਬ ਬੱਚੇ ਜਿਹੜੇ ਉਹ ਪੰਜਾਬੀ ਚੋਂ ਫੇਲ ਹੋ ਰਹੇ ਨੇ, ਅੰਗਰੇਜ਼ੀ ਚੋਂ ਬਹੁਤ ਸਾਰੇ ਬੱਚੇ ਫੇਲ ਹੋ ਰਹੇ ਨੇ।
ਯਾਨੀ ਜਿਹੜੀ ਅੰਗਰੇਜ਼ੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਸ ਵੇਲੇ ਦੀ ਗਲੋਬਲ ਭਾਸ਼ਾ ਬਣੀ ਪਈ ਆ, ਅਸੀਂ ਨਾ ਤੇ ਉਹਦੇ ਵਿੱਚ ਸੈੱਟ ਹੋ ਰਹੇ ਆ ਤੇ ਨਾ ਹੀ ਅਸੀਂ ਆਪਣੀ ਭਾਸ਼ਾ ਜਿਹੜੀ ਆ ਉਹਦੇ ਵਿੱਚ ਗਾਂ ਪ੍ਰਫੁੱਲਤ ਹੋ ਰਹੇ ਆ। ਗਾਂ ਕੋਈ ਸਾਡੀ ਬਹੁਤ ਵੱਡੀ ਕੋਈ ਲੱਗਦਾ ਨਹੀਂ ਕਿ ਭਵਿੱਖ ਵਾਲੀ ਜਿਹੜੀ ਹੈ ਨਾ ਪੀੜ੍ਹੀ ਉਹ ਚੰਗੀ ਹੋਏਗੀ। ਸੋ ਇਸ ਵਾਸਤੇ ਸਾਨੂੰ ਸਾਰੇ ਪਾਸੇ ਧਿਆਨ ਦੀ ਲੋੜ ਆ ਕਿ ਅਸੀਂ ਧਿਆਨ ਦੇ ਕੇ ਚੱਲੀਏ। ਜੀ 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 ਬਿਲਕੁਲ। ਤੇ ਮਿੰਟੂ ਜੀ ਅਗਲੀ ਗੱਲ ਕਰੀਏ, ਕਹਿੰਦੇ ਘਪਲੇ ਦੀ ਫਾਈਲ ਦੇ ਪੇਜ ਹੀ ਉੱਡ ਗਏ ਜੀ। ਸ਼ੁਕਰ ਕਰੋ ਕਿਤੇ ਘਪਲਾ ਹੀ ਨਹੀਂ ਉੱਡ ਗਿਆ, ਕਿਉਂਕਿ ਬਹੁਤ ਸਾਰੇ ਘਪਲੇ ਇਸ ਤਰ੍ਹਾਂ ਦੇ ਆ ਉਹ ਆਪ ਹੀ ਉੱਡ ਗਏ ਜਹਾਜ਼ ਚੜ ਕੇ। ਜੀ ਜਹਾਜ਼ ਚੜ ਕੇ ਉੱਡ ਗਏ ਤੇ ਮੁੜ ਕੇ ਉਹ ਲੱਭੇ ਹੀ ਨਾ। ਦੇਖੋ ਇਹ ਨਾ ਪੰਜਾਬੀ ਯੂਨੀਵਰਸਿਟੀ ਨੂੰ ਬਰਬਾਦ ਕਰਨ ਦੇ ਵਿੱਚ ਬਹੁਤ ਹੱਦ ਤੱਕ ਇਹਨਾਂ ਦੇ ਆਪਣੇ ਬੰਦਿਆਂ ਦਾ ਵੀ ਹੱਥ ਰਿਹਾ। ਸਰਕਾਰਾਂ ਦਾ ਹਮੇਸ਼ਾ ਚਲੋ ਜ਼ਿੰਮੇਵਾਰੀ ਵਾਲਾ ਐਂਗਲ ਰਹਿੰਦਾ ਹੀ ਰਹਿੰਦਾ ਹੈ, ਪਰ ਇਹਨਾਂ ਦੇ ਬੰਦਿਆਂ ਨੇ ਆਪ ਵੀ ਕੋਈ ਲਿਹਾਜ਼ ਨਹੀਂ ਕੀਤਾ। ਇੱਕ ਨਾ ਇੱਥੇ ਘਪਲਾ ਹੋਇਆ ਸੀਗਾ ਜੀ, ਉਹਦੇ ਵਿੱਚ ਕੀ ਸੀਗਾ ਕਿ ਜਾਂਚ ਪੜਤਾਲ ਕਰਕੇ ਇੱਕ ਰਿਪੋਰਟ ਜੁਲਾਈ 2024 ਦੇ ਵਿੱਚ ਵਾਈਸ ਚਾਂਸਲਰ ਦੇ ਦਫ਼ਤਰ 'ਚ ਜਮ੍ਹਾਂ ਕਰਵਾ ਦਿੱਤੀ ਗਈ ਸੀ। ਮਸਲਾ ਕੀ ਸੀਗਾ? ਮਸਲਾ ਇਹ ਸੀਗਾ ਕਿ ਜਾਲੀ ਮੁਲਾਜ਼ਮ ਰੱਖ ਕੇ ਤਨਖਾਹਾਂ ਤੇ ਹੋਰ ਭੱਤੇ ਜਿਹੜੇ ਆ ਉਹ ਦੇ ਕੇ, ਮਤਲਬ ਕਿ ਕਾਗਜ਼ਾਂ ਦੇ ਵਿੱਚ ਜਿੱਦਾਂ ਕਹਿ ਲਓ ਕਿ ਮੁਲਾਜ਼ਮ ਪੈਦਾ ਕਰਕੇ ਹਾਜ਼ਰੀਆਂ ਲਵਾ ਕੇ ਤੇ ਕਰੋੜਾਂ ਰੁਪਏ ਪੇ ਕਰ ਦਿੱਤੇ ਗਏ। ਅੱਜ ਇਹ ਯੂਨੀਵਰਸਿਟੀ ਜਿਹੜੀ ਆ ਤੁਹਾਨੂੰ ਪਤਾ ਇੱਕ ਵਿੱਤੀ ਸੰਕਟ ਦੇ ਨਾਲ ਜੂਝਣ ਵਾਲੀ ਯੂਨੀਵਰਸਿਟੀ ਆ, ਮਤਲਬ ਕਿ ਬਹੁਤ ਬੁਰੀ ਹਾਲਤ ਹੈ ਵਿੱਤੀ ਤੌਰ ਤੇ ਦੀ। ਤਾਂ ਉਹਦੇ ਵਿੱਚ ਤੁਸੀਂ ਦੇਖੋ ਕਿ ਇਹਨੂੰ ਨੋਚਿਆ ਕਿੱਦਾਂ ਗਿਆ, ਕਿੱਦਾਂ ਇਸ ਨੂੰ ਬਰਬਾਦ ਕੀਤਾ ਗਿਆ। ਤਾਂ ਚਲੋ ਇਹ ਸੀ ਘਪਲਾ। ਤੇ ਉਸ ਤੋਂ ਬਾਅਦ ਫਿਰ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਜੁਲਾਈ 24 ਦੇ ਵਿੱਚ ਯਾਨੀ ਲਗਭਗ 10 ਮਹੀਨੇ ਪਹਿਲਾਂ ਇਹਦੀ ਰਿਪੋਰਟ ਜਿਹੜੀ ਆ ਉਹ ਸਬਮਿਟ ਕਰ ਦਿੱਤੀ ਜਾਂਦੀ ਆ ਵਾਈਸ ਚਾਂਸਲਰ ਦੇ ਦਫ਼ਤਰ ਦੇ ਵਿੱਚ। ਉਸ ਸਮੇਂ ਦੇ ਕਾਰਜਕਾਰੀ ਵਾਈਸ ਚਾਂਸਲਰ ਤੇ ਪ੍ਰਮੁੱਖ ਸੈਕਟਰੀ ਜਿਹੜੇ ਕੇ ਯਾਦਵ ਨੇ ਜਾਂਚ ਰਿਪੋਰਟ ਦਾ ਜਿਹੜਾ ਲਿਫਾਫਾ ਸੀ ਪੱਕੇ ਵੀਸੀ ਤੋਂ ਖੁਲਵਾਉਣ ਦੀ ਗੱਲ ਕਹਿ ਕੇ ਤੇ ਇੱਕ ਪਾਸੇ ਰੱਖ ਦਿੱਤਾ। ਜਾਂ ਤਾਂ ਉਦੋਂ ਹੀ ਖੁੱਲ ਜਾਂਦੀ, ਪ੍ਰਸ਼ਾਸਨ ਉਦੋਂ ਖੁਲਵਾ ਦਿੰਦਾ। ਬਾਅਦ ਚ ਜਦੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੀਸੀ ਡਾਕਟਰ ਕਰਮਜੀਤ ਸਿੰਘ ਨੇ ਇੱਥੇ ਬਤੌਰ ਕਾਰਜਕਾਰੀ ਵੀਸੀ ਕੰਮਕਾਰ ਸੰਭਾਲਿਆ ਤੇ ਉਹਨਾਂ ਨੇ ਇਹ ਰਿਪੋਰਟ ਕੱਢ ਕੇ ਵਿਜੀਲੈਂਸ ਨੂੰ ਭੇਜਣ ਲਈ ਯੂਨੀਵਰਸਿਟੀ ਦੀ ਜਿਹੜੀ ਹੁੰਦੀ ਹੈ ਸੰਬੰਧਿਤ ਬ੍ਰਾਂਚ ਉਹਨੂੰ ਭੇਜਿਆ। ਹੁਣ ਜਦੋਂ ਬ੍ਰਾਂਚ ਨੇ ਅੱਗੇ ਉਹ ਲਿਫਾਫਾ ਫੜਾ ਦਿੱਤਾ ਤੇ ਕਮਾਲ ਦੀ ਗੱਲ ਹੈ ਪ੍ਰਵੀਨ ਜੀ ਕਿ ਉਹਦੇ ਵਿੱਚੋਂ ਸ਼ੁਰੂਆਤ ਦੇ 8 ਪੰਨੇ ਹੀ ਗਏ। ਵਿਜੀਲੈਂਸ ਕਹਿੰਦੀ ਕਿ ਇਹ ਕਿਹੜੀ ਜਾਂਚ ਹੈ ਜਿਹੜੀ 9 ਨੰਬਰ ਤੋਂ ਸ਼ੁਰੂ ਹੁੰਦੀ ਆ ਜਾ ਕੇ 8 ਪੰਨੇ ਕਿੱਥੇ ਨੇ? ਮਤਲਬ ਕਿ ਇਹ ਤੇ ਕਮਾਲ ਦੀ ਗੱਲ ਹੈ ਕਿ ਜਿਹੜੇ 8 ਪਹਿਲੇ ਪੰਨੇ ਆ ਉਹ ਨੱਥੀ ਨਹੀਂ ਹੈ ਤੇ ਸਾਨੂੰ ਕੀ ਪਤਾ ਲੱਗੇਗਾ? ਕੁਝ ਕੁ ਦੇ ਪੰਨੇ ਆ ਤੇ ਉਹਦੇ ਵਿੱਚੋਂ 8 ਗਾਇਬ ਹੈ। ਸੋ ਇਹ ਸਾਰਾ ਕੁਝ ਜਿਹੜਾ ਹੈ 19 ਕਰੋੜ ਰੁਪਏ ਦਾ ਹੇਰ-ਫੇਰ ਦਾ ਮਾਮਲਾ ਸੀ। 10 ਸਾਲ ਤੱਕ ਇਹ ਸਾਰਾ ਕੁਝ ਚੱਲਿਆ ਤੇ ਉਸ ਤੋਂ ਬਾਅਦ ਜਾਂਚ ਹੋਈ। ਜਾਂਚ ਦੇ ਵਿੱਚ ਕਹਿ ਲਓ ਕਿ ਬੰਦੇ ਜਿਹੜੇ ਆ ਉਹਨਾਂ ਦੀ ਨਿਸ਼ਾਨਦੇਹੀ ਵੀ ਹੋ ਗਈ, ਕਿਉਂਕਿ ਯੂਨੀਵਰਸਿਟੀ ਦੇ ਬੰਦੇ ਸੀ, ਹੋਰ ਕੌਣ ਸੀ? ਏਲੀਅਨ ਤੇ ਹੁਣ ਹੋ ਰਿਹਾ। ਤੇ ਹੁਣ ਤੁਸੀਂ ਕਮਾਲ ਵੇਖੋ ਕਿ ਦਫ਼ਤਰ ਦੇ ਵਿੱਚੋਂ ਹੀ ਜਿਹੜੀ ਫਾਈਲ ਆ ਉਹਦੇ ਪੰਨੇ ਜਿਹੜੇ ਆ ਉਹ ਗਾਇਬ ਕਰ ਦਿੱਤੇ ਜਾਂਦੇ ਆ। ਇਹੋ ਜਿਹੇ ਤੇ ਹਾਲ ਸਾਡੇ ਯੂਨੀਵਰਸਿਟੀਆਂ ਦੇ ਹੋਏ ਪਏ ਆ। ਸਹੀ ਗੱਲ, ਬਿਲਕੁਲ ਜੀ। ਲੰਘੇ ਦਿਨ ਇਹਨਾਂ ਦੇ ਲੁਧਿਆਣੇ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਦੇਖ ਲਓ, ਇਹਨਾਂ ਦੇ ਬੰਦਿਆਂ ਨਾਲ ਜੁੜਿਆ ਮਾਮਲਾ ਇੱਕ ਸਾਹਮਣੇ ਆ ਗਿਆ ਸੀ ਜਿਹੜਾ ਕਿ ਉੱਥੇ ਬਿਲਕੁਲ ਜੀ। ਹਾਂਜੀ, ਜਗਦੀਸ਼ ਭੋਲੇ ਦੇ ਮੋਬਾਈਲ ਦਾ ਮਾਮਲਾ ਮਿੰਟੂ ਜੀ ਹਾਈ ਕੋਰਟ ਤੱਕ ਪਹੁੰਚ ਗਿਆ ਜੀ। ਦੇਖੋ ਜਗਦੀਸ਼ ਭੋਲੇ ਦੇ ਮੋਬਾਈਲ ਦੀ ਘੰਟੀ ਜਿਹੜੀ ਹਾਈ ਕੋਰਟ ਦੇ ਵਿੱਚ ਵੱਜੀ ਆ ਉਹਦਾ ਇੱਕ ਵੱਡਾ ਕਾਰਨ ਹੈ ਕਿ ਭੋਲਾ ਆਪਣੀ ਆਲਮੋਸਟ ਕੈਦ ਕੱਟ ਚੁੱਕਾ ਹੈ। ਠੀਕ ਹੈ ਜੀ। ਇਹਨੂੰ 2 ਮਾਮਲਿਆਂ 'ਚ ਸਜ਼ਾਵਾਂ ਹੋਈਆਂ ਸਨ, ਅੱਡ-ਅੱਡ 12 ਤੇ 10 ਸਾਲ। ਠੀਕ ਹੈ ਜੀ। ਹੁਣ ਕੋਰਟ ਨੇ ਜਿਹੜੀਆਂ ਸਜ਼ਾਵਾਂ ਸੁਣਾਈਆਂ ਹੁੰਦੀਆਂ ਉਹ ਮਤਲਬ ਕਿ ਕਈ ਵਾਰ ਕੀ ਹੁੰਦਾ ਹੈ ਕਿ ਨਾਲ ਕੋਰਟ ਲਿਖ ਦਿੰਦੀ ਆ ਕਿ ਇਕੱਠੀਆਂ ਚੱਲਣਗੀਆਂ। ਕਈ ਵਾਰ ਇਹ ਚੀਜ਼ ਦੀ ਕਲੈਰਿਟੀ ਨਹੀਂ ਹੁੰਦੀ, ਫਿਰ ਗਾਂ ਜਾ ਕੇ ਕੋਰਟ ਦੇ ਥਰੂ ਕਰਵਾਉਣਾ ਪੈਂਦਾ ਬੰਦੇ ਨੂੰ। ਕਿਉਂਕਿ ਦੇਖੋ ਜੇ ਤਾਂ ਇਕੱਠੀਆਂ ਚੱਲਣ, ਆਪਾਂ ਕਹਿ ਲਈਏ ਵੀ ਇਕੱਠੀਆਂ ਚੱਲਣ ਲੱਗ ਪੈਣ ਜੀ ਤਾਂ ਉਹਦੇ ਚ ਕੀ ਹੁੰਦਾ ਹੈ ਕਿ ਜਿਵੇਂ ਮੰਨ ਲਓ 12 ਤੇ 10 ਤਾਂ ਟੋਟਲ ਕਿੰਨੀ ਰਹਿ ਗਈ? 12, ਕਿਉਂਕਿ 10 ਤਾਂ ਵਿੱਚ ਕਹਿ ਲਓ ਕਿ ਆ ਹੀ ਗਈ ਨਾ। ਜਦੋਂ ਇਕੱਠੀਆਂ ਚੱਲਣਗੇ 10 ਕੱਟ ਲਈ 12, ਮਤਲਬ ਕਿ ਟੋਟਲ ਉਦਾਂ ਕਿੰਨੀ ਬਣੀ? 12 ਤੇ ਪਲੱਸ 10 22 ਜੀ। ਤੇ ਜੇ ਮੰਨ ਲਓ ਇਕੱਠੀਆਂ ਚੱਲਣਗੀਆਂ ਤਾਂ ਕਿੰਨੀ ਰਹਿ ਗਈ? 12। ਤੇ ਆਲਮੋਸਟ ਤੁਸੀਂ ਦੇਖਿਆ ਹੋਣਾ 12 13 ਦਾ ਇਹ ਮੁਕੱਦਮਾ ਤੇ 25 ਹੋ ਗਏ, 12 ਸਾਲ ਪੂਰੇ ਹੋ ਗਏ। ਭੋਲੇ ਨੇ ਵੀ ਇਹ ਫਾਰਮੂਲਾ ਵੇਖਿਆ ਹੋਣਾ ਨਾ ਜੀ। ਬਿਲਕੁਲ। ਹੁਣ ਉਹ ਹਾਈ ਕੋਰਟ ਗਿਆ ਤੇ
ਅਰਜੀ ਅਨੁਸਾਰ ਉਹਨੇ ਆਖਿਆ ਸੀਬੀਆਈ ਕੋਰਟ ਨੇ 2 ਮਾਮਲਿਆਂ 'ਚ ਮੈਨੂੰ ਸਜ਼ਾ ਦਿੱਤੀ ਸੀ ਤੇ ਨਾਲ ਲਿਖਿਆ ਸੀ ਇਕੱਠੀਆਂ ਚੱਲਣਗੀਆਂ, ਪਰ ਜੇਲ੍ਹ ਅਥਾਰਟੀ ਕਹਿ ਰਹੀ ਆ ਕਿ ਇੱਕ ਸਜ਼ਾ ਪੂਰੀ ਹੋਣ ਤੋਂ ਬਾਅਦ ਦੂਜੀ ਸ਼ੁਰੂ ਕਰਾਂਗੇ। ਹੁਣ ਜਦੋਂ ਸਾਰੇ ਪੱਖਾਂ ਨੂੰ ਸੁਣਿਆ ਗਿਆ, ਹਾਈ ਕੋਰਟ ਨੇ ਕਿਹਾ ਕਿ ਭੋਲੇ ਦੀ ਸਜ਼ਾ ਦੀ ਜਿਹੜੀ ਬਈ ਇਹ ਕਹਾਣੀ ਹੈ, ਉਹਦੇ ਖਿਲਾਫ ਕਈ ਅਪੀਲਾਂ ਹਾਈ ਕੋਰਟ ਦੇ ਵਿੱਚ ਹੈਗੀਆਂ ਨੇ ਪੈਂਡਿੰਗ। ਸਖਤ ਸ਼ਰਤਾਂ ਦੇ ਨਾਲ ਭੋਲੇ ਦੀ ਸਜ਼ਾ ਮੁਅੱਤਲ ਕੀਤੀ ਜਾ ਸਕਦੀ ਆ। ਟਿੱਪਣੀ ਹੈ ਉੱਥੇ ਜਾ ਕੇ ਜਦੋਂ ਇਹ ਬਹਿਸ ਹੋ ਰਹੀ ਸੀਗੀ ਤੇ ਇਹਨਾਂ ਨੇ ਜਾ ਕੇ ਹੋਰ ਹੀ ਫਾਨਾ ਫਸਾ ਲਿਆ। ਕਹਿੰਦੇ ਜੀ ਕਿ ਜਗਦੀਸ਼ ਭੋਲੇ ਕੋਲੋਂ ਇੱਕ ਮੋਬਾਈਲ ਬਰਾਮਦ ਹੋਇਆ ਜੇਲ੍ਹ ਦੇ ਵਿੱਚ। ਤਾਂ ਉਹਦੇ ਤੇ ਹਾਈ ਕੋਰਟ ਨੇ ਹੈਰਾਨੀ ਜਤਾਈ। ਉਹਨਾਂ ਕਿਹਾ ਕਿ ਕਮਾਲ ਦੀ ਗੱਲ ਇਹ ਆ ਕਿ ਮੋਬਾਈਲ ਦੀ ਵਰਤੋਂ, ਜਾਂ ਤੁਸੀਂ ਕਹਿ ਰਹੇ ਹੋ ਕਿ ਨਸ਼ੇ ਦਾ ਨੈਟਵਰਕ ਉੱਥੇ ਚਲਾਉਂਦਾ ਸੀ, ਇਹ ਤੇ ਤੁਹਾਡੀ ਨਾਅਹਲੀਅਤ ਹੈ। ਤੇ ਮੋਬਾਈਲ ਬਰਾਮਦ ਹੋਣ ਦਾ ਤਾਂ ਤੁਹਾਨੂੰ ਪਤਾ ਨਾ, ਇੱਥੇ ਕੋਈ ਸੈਕਸ਼ਨ ਹੀ ਹੈ ਨਹੀਂ ਗਾ ਐਡਾ ਕੋਈ ਜਿਹਦੇ ਤੇ ਕਾਰਵਾਈ ਹੋਵੇ। ਤੇ ਜੇ ਨਸ਼ੇ ਵਾਲਾ ਨੈਟਵਰਕ ਕੋਈ ਚਲਾਉਂਦਾ ਸੀਗਾ ਉਹ, ਤੇ ਤੁਸੀਂ ਉਹਦੇ ਤੇ ਮੁਕੱਦਮਾ ਕਿਉਂ ਨਹੀਂ ਦਰਜ ਕੀਤਾ ਐਕਸਟਰਾ? ਜੀ ਜੀ ਬਿਲਕੁਲ। ਸੋ ਇਸ ਵਾਸਤੇ ਇਹਨਾਂ ਦੀ ਉੱਥੇ ਮੁਖਾਲਫਤ ਇਹਨਾਂ ਦੇ ਹੀ ਪੁੱਠੀ ਪੈ ਗਈ ਆ। ਸੋ ਇਸ ਵਾਸਤੇ ਹੁਣ ਗਾਂ ਸੁਣਵਾਈ ਹੋਏਗੀ। ਮੇਰੇ ਖਿਆਲ ਦੇ ਨਾਲ ਜੇ ਹਾਈ ਕੋਰਟ ਨੇ ਭੋਲੇ ਨੂੰ ਇੰਨੀ ਕੁ ਰਾਹਤ ਦੇ ਦਿੱਤੀ ਕਿ ਸੀਬੀਆਈ ਨੇ ਜਿੱਦਾਂ ਲਿਖਿਆ ਇਕੱਠੀਆਂ ਚੱਲਣਗੀਆਂ ਸਜ਼ਾਵਾਂ, ਤੇ ਬਹੁਤੀ ਦੇਰ ਨਹੀਂ ਤੇ ਤੁਹਾਨੂੰ ਜਗਦੀਸ਼ ਭੋਲਾ ਜਿਹੜਾ ਬਾਹਾਂ ਫੈਲਾ ਕੇ ਇੱਥੇ ਤੁਰਦਾ ਨਜ਼ਰ ਆਏਗਾ। ਜੀ ਬਿਲਕੁਲ। ਤੇ ਮਿੰਟੂ ਜੀ, ਲੰਘੇ ਦਿਨੀ ਇਹ ਖਬਰ ਬੜੀ ਚਰਚਾ ਦੇ ਵਿੱਚ ਰਹੀ, ਹਾਲਾਂਕਿ ਇਸ ਖਬਰ ਬਾਰੇ ਪੁਸ਼ਟੀ ਤਾਂ ਨਹੀਂ ਹੋ ਸਕੀ, ਵੀ ਪਾਕਿਸਤਾਨ ਦੇ ਕਿਰਾਨਾ ਹਿਲਸ ਦੇ ਵਿੱਚ ਜਿਹੜਾ ਨਿਊਕਲੀਅਰ ਉਹਨਾਂ ਦਾ ਅੱਡਾ ਹੈ, ਉੱਥੇ ਪਰਮਾਣੂ ਰਿਸਾਅ ਹੋ ਗਿਆ ਜੀ। ਇਸ ਬਾਰੇ ਕੋਈ ਅਪਡੇਟ ਹੈ ਜੀ? ਬਿਲਕੁਲ ਦੇਖੋ, ਇਹ ਬੜਾ ਗੰਭੀਰ ਮਸਲਾ ਸੀ। ਅੱਜ ਵੀ ਮੈਂ ਨਾ ਫੇਸਬੁੱਕ ਚੈੱਕ ਕੀਤਾ, ਉੱਥੇ 2-3 ਦਿਨ ਪਹਿਲਾਂ ਦੇ 2-3 ਮੈਸੇਜ ਆਏ ਪਏ ਸਨ ਕਿ ਜੀ ਦੱਸੋ, ਕਿਉਂਕਿ ਖਤਰਾ ਇਹ ਆ ਕਿ ਆਪਣੇ ਪੰਜਾਬ ਵਾਲੇ ਵੀ ਡਰਦੇ ਆ ਕਿ ਉਧਰੋਂ ਕੋਈ ਗੱਲ ਹੋ ਗਈ ਤੇ ਕਿਤੇ ਅਸੀਂ ਵੀ ਨਾ ਰਗੜੇ ਜਾਈਏ। ਪਰਮਾਣੂ ਚੀਜ਼ ਹੈ ਤਾਂ ਗਲੋਬਲ ਪਰਮਾਣੂ ਨਿਗਰਾਨੀ ਸੰਸਥਾ ਹੈ ਇੱਕ IAEA। ਠੀਕ ਹੈ ਜੀ। IAEA ਉਹਨਾਂ ਨੇ ਕਿਹਾ, ਉਹਨਾਂ ਦੇ ਹਵਾਲੇ ਦੇ ਨਾਲ ਇੱਕ ਖਬਰ ਜਿਹੜੀ ਆ ਉਹ ਮੈਨੂੰ ਛਪੀ ਲੱਭੀ ਆ, ਤਾਂ ਉਹਨਾਂ ਨੇ ਕਿਹਾ ਕਿ ਫੌਜੀ ਟਕਰਾਅ ਦੇ ਦੌਰਾਨ ਪਾਕਿਸਤਾਨ ਦੇ ਕਿਸੇ ਵੀ ਪਰਮਾਣੂ ਕੇਂਦਰ ਤੋਂ ਕੋਈ ਰੇਡੀਏਸ਼ਨ ਲੀਕ ਜਾਂ ਰਿਸਾਅ ਨਹੀਂ ਹੋਇਆ। ਇਹ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਨੇ ਇਹ ਬਿਆਨ ਜਿਹੜਾ ਸੋਸ਼ਲ ਮੀਡੀਆ ਤੇ ਕਹਿੰਦੇ ਕਿ ਜਨਤਕ ਵੀ ਕੀਤਾ ਕਿ ਜੋ ਦਾਅਵੇ ਆ ਰਹੇ ਆ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਦਾ ਇਹ ਬਿਆਨ ਜਿਹੜਾ ਸੋਸ਼ਲ ਮੀਡੀਆ ਤੇ ਉਹਨਾਂ ਦਾਅਵਿਆਂ ਦੇ ਵਿਚਕਾਰ ਆਇਆ, ਜਿਹੜੇ ਕਹਿੰਦੇ ਆ ਕਿ ਭਾਈ ਆਪਰੇਸ਼ਨ ਸੰਦੂਰ ਦੇ ਖਿਲਾਫ ਇਦਾਂ ਦੱਸਿਆ ਜਾਂਦਾ ਕਿ ਵਾਹ ਹੋ ਗਿਆ ਜੀ, ਵਾਹ ਹੋ ਗਿਆ। ਹੁਣ ਗੱਲ ਇਹ ਆ ਪ੍ਰਵੀਨ ਜੀ, ਮੈਂ ਵੀ ਬੜਾ ਹੈਰਾਨ ਸਾਂ। ਦੇਖੋ, ਇਹਦੇ ਵਿੱਚ ਵੈਸੇ ਤਾਂ ਇਸ ਤੋਂ ਪਹਿਲਾਂ ਡਾਇਰੈਕਟਰ ਜਨਰਲ ਆਫ 에ਅਰ ਆਪਰੇਸ਼ਨਸ ਜਿਹੜੇ ਆ ਮੇਰੇ ਖਿਆਲ ਦੇ ਨਾਲ AK ਭਾਰਤੀ, ਉਹਨਾਂ ਨੇ ਵੀ ਮੁਸਕਰਾ ਕੇ ਜੇ ਇਹਦੇ ਤੇ ਜਵਾਬ ਦਿੱਤਾ ਸੀ, ਕੋਈ ਪੁਸ਼ਟੀ ਨਹੀਂ ਸੀ ਕੀਤੀ। ਤੇ ਕਾਫੀ ਉਦੋਂ ਵੈਸੇ ਗੁੰਝਲ ਪੈਦਾ ਹੋ ਗਈ ਕਿ ਜਿਹੜੀ ਇਹਨਾਂ ਨੇ ਮੁਸਕਰਾਹਟ ਵਿਖਾਈ ਆ ਉਹਦੇ ਵਿੱਚ ਕੋਈ ਰਾਜ਼ ਤੇ ਨਹੀਂ ਹੈ, ਯਾਨੀ ਟੇਢੇ ਢੰਗ ਨਾਲ ਦੇਖਿਆ ਜਾ ਰਿਹਾ ਸੀਗਾ। ਪਰੰਤੂ ਹੁਣ ਪ੍ਰਵੀਨ ਜੀ, ਇੱਕ ਗੱਲ ਜਿਹੜੀ ਆ ਨਾ, ਜਦੋਂ ਆਪਾਂ ਐਕਸਪਰਟਾਂ ਦੇ ਹਵਾਲੇ ਨਾਲ ਸੁਣਦੇ ਆ, ਪੜ੍ਹਦੇ ਆ, ਕਰਦੇ ਆ, ਤਾਂ ਉਹ ਕਹਿੰਦੇ ਆ ਕਿ ਪਰਮਾਣੂ ਟਿਕਾਣਿਆਂ ਦੀ ਸੰਧੀ ਅਨੁਸਾਰ ਜਾਣਕਾਰੀ ਹੁੰਦੀ ਆ ਇੱਕ ਦੂਜੇ ਮੁਲਕਾਂ ਨੂੰ, ਕਿ ਜੇ ਕਿਤੇ ਕੋਈ ਛੋਟਾ ਮੋਟਾ ਕੱਲ ਨੂੰ ਕਨਫਲਿਕਟ ਹੁੰਦਾ ਹੈ, ਠੀਕ ਹੈ ਨਾ, ਕਿਸੇ ਭੇੜ 'ਚ ਜਾਂਦੇ ਆ, ਕਿ ਉਹ ਟਿਕਾਣਾ ਨੁਕਸਾਨਿਆ ਨਾ ਜਾਵੇ। ਤੇ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ, ਹਾਲਾਂਕਿ ਮੈਂ ਪੁਸ਼ਟੀ ਨਹੀਂ ਕਰਦਾ, ਮੈਂ ਐਕਸਪਰਟਾਂ ਦੀ ਜਿਹੜੀ ਰਾਏ ਆ ਉਹਦੇ ਹਵਾਲੇ ਨਾਲ ਤੁਹਾਨੂੰ ਦੱਸ ਰਿਹਾ, ਤਾਂ ਉਹ ਕਹਿੰਦੇ ਆ ਕਿ ਇਹਨਾਂ ਨੂੰ ਵੀ ਜਾਣਕਾਰੀ ਹੋਏਗੀ ਇੱਕ ਦੂਜੇ ਦੇ ਟਿਕਾਣਿਆਂ ਦੀ। ਸੋ ਉਹਨਾਂ ਨੂੰ ਜੇ ਕੋਈ ਏਦਾਂ ਕਰੂਗਾ ਤਾਂ ਅੰਤਰਰਾਸ਼ਟਰੀ ਜਿਵੇਂ ਨਿਗਰਾਨ ਸੰਸਥਾਵਾਂ ਦੀ ਗੱਲ ਆਪਾਂ ਕਰਦੇ ਆ ਕਿ ਭਾਈ ਉਹ ਘੇਰ ਲੈਣਗੇ ਇੱਕ ਦੂਜੇ ਨੂੰ। ਸੋ ਇਸ ਵਾਸਤੇ ਇਹ ਬਹੁਤ ਔਖਾ ਹੋ ਜਾਂਦਾ, ਇੰਟਰਨੈਸ਼ਨਲ ਪੰਚਾਇਤ ਦੇ ਵਿੱਚ ਫਿਰ ਨਿਕਲਣਾ ਬਹੁਤ ਔਖਾ ਹੈ। ਇੰਡੀਆ ਨੂੰ ਜਾਣਕਾਰੀ ਹੋਏਗੀ। ਬਿਲਕੁਲ ਜੀ, ਬਿਲਕੁਲ। ਇਹ ਤਾਂ ਹੈ ਮਿੰਟੂ ਜੀ, ਕੋਈ ਸਾਰੇ ਮੁਲਕ ਕਿਸੇ ਨਾ ਕਿਸੇ ਸੰਸਥਾ ਜਾਂ ਕਿਸੇ ਜਿਹੜਾ ਕੌਮਾਂਤਰੀ ਭਾਈਚਾਰਾ ਨੂੰ ਜਵਾਬਦੇਹ ਤਾਂ ਹੁੰਦੀ ਹੈ ਜੀ। ਇਸ ਤਰ੍ਹਾਂ ਤਾਂ ਨਹੀਂ ਹੈ ਕਿ ਆਪ ਨਿਊਕਲੀਅਰ ਸੰਬੰਧੀ ਸੰਧੀ ਹੈਗੀ ਹੈ ਜੀ ਇੰਟਰਨੈਸ਼ਨਲ। ਜੀ ਮਿੰਟੂ ਜੀ, ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੇਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਪੰਜਾਬੀ ਡੀਐਸਏ ਦੇ ਨਾਲ ਇਸੇ ਤਰ੍ਹਾਂ ਜੁੜੇ ਰਹੋ। ਪੰਜਾਬੀ ਡੀਐਸਏ ਨੂੰ ਆਪਣਾ ਪਿਆਰ ਇਸ ਤਰ੍ਹਾਂ ਦਿੰਦੇ ਰਹੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।